व्यूअर्स वेलकम बैक ऑन प्रोग्राम्स व्यूअर्स एंड वाले सैक्शन में ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਨੇ ਦਿੱਲੀ ਵਿਚਲੇ ਟਰਕੀ ਦੇ ਐਮਬੈਸਡਰ ਕੋਲ ਜ਼ੋਰਦਾਰ ਵਿਰੋਧ ਕੀਤਾ ਹੈ। ਵਿਰੋਧ ਦਾ ਕਾਰਨ ਟਰਕੀ ਦੇ ਪ੍ਰੈਜ਼ੀਡੈਂਟ ਵੱਲੋਂ ਆਪਣੇ ਪਾਕਿਸਤਾਨ ਦੌਰੇ ਦੌਰਾਨ ਜੰਮੂ ਕਸ਼ਮੀਰ ਦੇ ਮੁੱਦੇ ਨੂੰ ਯੂਨਾਈਟਿਡ ਨੇਸ਼ਨਸ ਦੇ ਮਤਿਆਂ ਅਨੁਸਾਰ ਹੱਲ ਕਰਨ ਦੀ ਮੰਗ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਹਾਲਾਂ ਜਦੋਂ ਕਸ਼ਮੀਰ ਸੋਲੀਡੈਰਿਟੀ ਡੇ ਸੀ 5 ਫਰਵਰੀ ਨੂੰ ਪਾਕਿਸਤਾਨ ਦੇ ਫੌਜੀ ਮੁਖੀ ਨੇ ਮੁਜ਼ੱਫਰਾਬਾਦ ਦੇ ਵਿੱਚ ਆਜ਼ਾਦ ਕਸ਼ਮੀਰ ਦੀ ਰਾਜਧਾਨੀ ਬਹੁਤ ਬੋਲਡ ਲਾਈਨ ਲਈ ਕਸ਼ਮੀਰੀਆਂ ਦੇ ਹੱਕ 'ਚ ਔਰ ਇਹ ਵੀ ਕਿਹਾ ਕਿ ਵੀ ਅਸੀਂ ਕਿਸੇ ਹੱਦ ਤੱਕ ਵੀ ਜਾਵਾਂਗੇ ਔਰ ਅਸੀਂ ਨਾਲ ਖੜ੍ਹੇ ਹਾਂ ਕਸ਼ਮੀਰੀ ਭਰਾਵਾਂ ਭੈਣਾਂ ਦੇ। ਫਿਰ ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਵੀ ਬੇਸ਼ੱਕ ਇੰਡੀਆ ਪਾਕਿਸਤਾਨ ਨੇ LOC ਦੇ ਉੱਤੇ ਸੀਜ਼ ਫਾਇਰ ਮੰਨਿਆ ਹੋਇਆ ਹੈ, ਲੇਕਿਨ ਵਿਦਨ ਕਸ਼ਮੀਰ ਵੀ ਕੁਛ ਨਾ ਕੁਛ ਚੱਲ ਰਿਹਾ ਹੈ। ਔਰ 2 ਦਿਨ ਪਹਿਲਾਂ ਹੀ ਜਿਹੜਾ ਕਸ਼ਮੀਰ ਬਾਰਡਰ ਦੇ ਬਿਲਕੁਲ ਨੇੜੇ ਜਿਹੜਾ ਇੱਕ ਐਕਸਪਲੋਸਿਵ ਡਿਵਾਈਸ ਦੇ ਫਟਣ ਦੇ ਨਾਲ ਭਾਰਤੀ ਫੌਜ ਦਾ ਇੱਕ ਕੈਪਟਨ ਔਰ ਇੱਕ ਜਵਾਨ ਮਾਰੇ ਗਏ ਔਰ ਇਸ ਦੇ ਉੱਤੇ ਵੀ ਕਾਫੀ ਵਾਵੇਲਾ ਔਰ ਦੂਜਾ ਇੰਡੀਅਨ ਮੀਡੀਆ 'ਚ ਹੋਇਆ। ਔਰ ਹੁਣ ਅੱਜ ਜਦੋਂ ਅਸੀਂ ਦੇਖਦੇ ਹਾਂ ਕਿ ਵੀ ਇੰਡੀਆ ਪਾਕਿਸਤਾਨ ਦੇ ਜਿਹੜੇ ਮੁਖੀ ਦੋਵੇਂ ਪਾਸੇ ਹੁੰਦੇ ਨੇ ਬਾਰਡਰ 'ਤੇ, ਉਹਨਾਂ ਨੇ ਫਲੈਗ ਮੀਟਿੰਗ ਪੁੰਛ ਦੇ ਵਿੱਚ ਕੀਤੀ ਔਰ ਇਸ ਦੇ ਵਿੱਚ ਉਹਨਾਂ ਨੇ ਇਹ ਫੈਸਲਾ ਲਿਆ ਕਿ ਵੀ ਇਹ ਜਿਹੜੀ ਕ੍ਰਾਸ ਬਾਰਡਰ ਫਾਇਰਿੰਗ ਜਾਂ IED ਅਟੈਕ ਹੈ ਇਹ ਅਵੋਇਡ ਕੀਤੇ ਜਾਣਗੇ। ਇਹ ਬ੍ਰਿਗੇਡ ਕਮਾਂਡਰ ਲੈਵਲ ਦੇ ਉੱਤੇ ਫਲੈਗ ਮੀਟਿੰਗ ਸੀ। ਇਹ ਚੱਕਾਂ ਦਾ ਬਾਗ ਉਸ ਕ੍ਰਾਸ ਪੁਆਇੰਟ ਏਰੀਆ ਦੇ ਉੱਤੇ ਹੋਈ ਔਰ 75 ਮਿੰਟ ਤੱਕ ਇਹ ਚੱਲੀ। 11 ਵਜੇ ਦੀ ਸ਼ੁਰੂਆਤ ਹੋਈ ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਬੇਸ਼ੱਕ ਬਹੁਤ ਘੱਟ ਨੇ ਸੀਜ਼ ਫਾਇਰ ਵਾਇਲੇਸ਼ਨਸ ਇੰਡੀਆ ਪਾਕਿਸਤਾਨ ਦੇ ਵਿਚਾਲੇ ਔਰ ਇਹ ਅਸੀਂ ਐਗਰੀਮੈਂਟ ਨੂੰ ਜਿਹੜਾ ਦੁਬਾਰਾ ਰੀਨਿਊ ਕਰਦੇ ਹਾਂ ਇਹਨਾਂ ਦੇ ਵਿੱਚ, ਕਿਉਂਕਿ ਜਿਹੜੀ ਮੈਂ ਘਟਨਾ ਕਹੀ ਆ ਉਹਦੇ 'ਚ ਕੈਪਟਨ ਕਰਮਜੀਤ ਸਿੰਘ ਬਖਸ਼ੀ ਜਿਹੜੇ ਇੰਪਰੋਵਾਈਜ਼ਡ ਐਕਸਪਲੋਸਿਵ ਡਿਵਾਈਸ ਦੇ ਅਟੈਕ ਦੇ ਵਿੱਚ ਮਾਰੇ ਗਏ ਔਰ ਇਹ ਦਹਿਸ਼ਤਗਰਦਾਂ ਦੇ ਖਾਤੇ 'ਚ ਆ ਕੇ ਅਖਨੂਰ ਸੈਕਟਰ ਦੇ ਜੰਮੂ ਰੀਜਨ 'ਚ 11 ਫਰਵਰੀ ਨੂੰ ਹੋਇਆ ਔਰ ਇਹਦੀ ਜ਼ਿੰਮੇਵਾਰੀ ਵੀ ਐਂਟਾਈ ਫਾਸ਼ਿਸਟ ਫਰੰਟ ਨੇ ਲਈ, ਜਿਹਨੂੰ ਇਹ ਜੈਸ਼ ਏ ਮੁਹੰਮਦ ਦੀ ਇੱਕ ਬ੍ਰਾਂਚ ਦੇ ਤੌਰ 'ਤੇ ਦੱਸਦੇ ਨੇ। ਔਰ ਇਸ ਤੋਂ ਇਲਾਵਾ 2 ਫੌਜੀ ਜਿਹੜੇ ਨੇ ਉਹ ਰਜੌਰੀ ਸੈਕਟਰ ਦੇ ਵਿੱਚ ਵੀ ਮਾਰੇ ਗਏ ਪੁੰਛ ਡਿਸਟ੍ਰਿਕਟ। ਸੋ ਇਹ ਹੈਵੀ ਕੈਜੂਅਲਟੀਜ਼ ਇੰਡੀਅਨ ਆਰਮੀ ਨੇ ਕਿਹਾ ਜੀ ਅਸੀਂ ਜਵਾਬੀ ਕਾਰਵਾਈ 'ਚ ਪਾਕਿਸਤਾਨੀ ਸਾਈਡ 'ਤੇ ਕੀਤੀਆਂ। ਹੁਣ ਇਹ ਤਾਂ ਠੁਕ ਚੱਲ ਹੀ ਰਿਹਾ ਔਰ ਪਿਛਲੇ ਦਿਨਾਂ 'ਚ ਟਰਕੀ ਦੇ ਪ੍ਰੈਜ਼ੀਡੈਂਟ ਅਰਦੋਗਨ ਪਾਕਿਸਤਾਨ ਦੇ ਦੌਰੇ 'ਤੇ ਆਏ, ਸ਼ਹਬਾਜ਼ ਸ਼ਰੀਫ ਨੂੰ ਮਿਲੇ ਔਰ ਜਿੱਥੇ ਉਹਨਾਂ ਨੇ ਬਾਕੀ ਗੱਲ ਕੀਤੀ, ਉਹਨਾਂ ਨੇ ਕਿਹਾ ਕਿ ਕਸ਼ਮੀਰ ਹਮੇਸ਼ਾ ਮੇਰੇ ਦਿਲ 'ਚ ਰਹਿੰਦਾ ਔਰ ਉਹਨਾਂ ਨੇ ਮੰਗ ਵੀ ਕੀਤੀ ਕਿ ਜਿਹੜਾ ਕਸ਼ਮੀਰ ਦਾ ਮੁੱਦਾ ਹੈ ਇਹ ਯੂਨਾਈਟਿਡ ਨੇਸ਼ਨਸ ਦੇ ਰੈਜ਼ੋਲੂਸ਼ਨ ਦੇ ਮੁਤਾਬਕ ਜਿਹੜਾ ਪਲੇਬਿਸਾਈਟ ਲੋਕਾਂ ਨੂੰ ਪੁੱਛਿਆ ਜਾਏ ਉਹ ਕੀ ਚਾਹੁੰਦੇ ਨੇ ਉਹਦੇ ਮੁਤਾਬਕ ਇਹ ਹੱਲ ਕੀਤਾ ਜਾਣਾ ਚਾਹੀਦਾ ਤਾਂ ਕਿ ਕਸ਼ਮੀਰੀ ਲੋਕਾਂ ਦੀਆਂ ਸਿਆਸੀ ਉਮੰਗਾਂ ਦੀ ਪੂਰਤੀ ਹੋਏ। ਔਰ ਉਹਨਾਂ ਨੇ ਕਿਹਾ ਕਿ ਵੀ ਅਸੀਂ ਇਸ ਮਾਮਲੇ ਦੇ ਵਿੱਚ ਜਿਹੜਾ ਕਸ਼ਮੀਰੀ ਲੋਕਾਂ ਦੇ ਨਾਲ ਸ਼ਾਨਾ ਬਸ਼ਾਨਾ ਖੜੇ। ਹੁਣ ਇਹ ਟਰਕੀ ਦੀ ਪੋਜੀਸ਼ਨ ਥਰੂ ਆਊਟ ਰਹੀ ਹੈ। ਹਾਲਾਂ ਜਦੋਂ 2019 5 ਅਗਸਤ ਨੂੰ ਜੰਮੂ ਕਸ਼ਮੀਰ ਦਾ ਆਰਟੀਕਲ 370 ਸੂਬੇ ਦਾ ਸਟੇਟਸ ਖਤਮ ਕੀਤਾ, ਉਸ ਤੋਂ ਫੌਰਨ ਬਾਅਦ ਸਤੰਬਰ 'ਚ UN ਜਨਰਲ ਅਸੈਂਬਲੀ ਦੀ ਮੀਟਿੰਗ ਸੀ, ਉਹਦੇ 'ਚ ਵੀ ਇਮਰਾਨ ਖਾਨ ਤੋਂ ਇਲਾਵਾ ਜੇ ਦੂਸਰੀ ਬੁਲੰਦ ਆਵਾਜ਼ ਕਿਸੇ ਦੀ ਸੀ ਕਸ਼ਮੀਰੀਆਂ ਦੇ ਹੱਕ 'ਚ ਤੇ ਉਹ ਅਰਦੋਗਨ ਦੀ ਸੀ, ਟਰਕੀ ਦੀ ਸੀ। ਲੇਕਿਨ ਇੰਡੀਆ ਤੁਸੀਂ ਅੰਦਾਜ਼ਾ ਲਾਓ ਵੀ ਇੱਕ ਪਾਸੇ ਉਹ ਕਤਰ ਦੇ ਸ਼ੇਖ ਨੂੰ ਆਪ ਲੈਣ ਉੱਥੇ ਪਹੁੰਚਿਆ, ਮੋਦੀ ਮੁਸਲਮਾਨ ਦੇਸ਼ਾਂ ਤੋਂ ਜਿਹੜਾ ਸਹੂਲਤਾਂ ਵੀ ਲੈ ਰਹੇ ਨੇ, ਪਰ ਜਦੋਂ ਕੋਈ ਕਸ਼ਮੀਰ ਦੀ ਗੱਲ ਕਰਦਾ, ਹਾਲਾਂਕਿ UN ਦੇ ਮਤੇ ਨੇ OIC ਕਸ਼ਮੀਰੀ ਜਿਹੜੇ 57 ਮੁਲਕਾਂ ਦਾ ਗਰੁੱਪ ਹੈ ਉਹਨਾਂ ਦਾ, ਲੇਕਿਨ ਇਹ ਟਰਕੀ ਦੇ ਅਰਦੋਗਨ ਦੇ ਸਟੈਂਡ ਦੇ ਉੱਤੇ ਇੰਡੀਆ ਨੂੰ ਬਹੁਤ ਤਕਲੀਫ ਹੋਈ। ਉਹਨਾਂ ਦੇ ਫੋਰਨ ਆਫਿਸ ਨੇ ਅੱਜ ਕਿਹਾ ਕਿ ਵੀ ਇਹ ਬੜੇ ਓਬਜੈਕਸ਼ਨੇਬਲ ਕਾਮੈਂਟ ਨੇ, ਇੰਡੀਆ ਇਸ 'ਤੇ ਓਬਜੈਕਟ ਕਰਦਾ ਹੈ। ਅਸੀਂ ਤੁਰਕੀ ਦੇ ਐਂਬੈਸਡਰ ਦੇ ਕੋਲ ਜਿਹੜਾ ਦਿੱਲੀ 'ਚ ਬੇਸਡ ਹੈ ਸਟਰੋਂਗ ਪ੍ਰੋਟੈਸਟ ਕੀਤਾ। ਇਹ ਜਿਹੜੀਆਂ ਨੇ ਅਨਵਾਰੰਟਡ ਸਟੇਟਮੈਂਟਸ ਨੇ ਇੰਡੀਆ ਦੀ ਟੈਰੀਟੋਰੀਅਲ ਇੰਟੈਗਰਿਟੀ ਅਤੇ ਸੋਵਰਨਟੀ, ਇਸ ਦੀ ਵਾਇਲੇਸ਼ਨ ਹੈ ਔਰ ਜੰਮੂ ਕਸ਼ਮੀਰ ਜਿਹੜਾ ਹੈ ਇਹ ਇੰਟੈਗਰਲ ਪਾਰਟ ਅਖੰਡ ਭਾਰਤ ਦਾ ਇਹ ਹਿੱਸਾ ਹੈ। ਰਾਦਰ ਉਹਨੇ ਕਿਹਾ ਕਿ ਜੇ ਅਰਦੋਗਨ ਨੇ ਕੁਝ ਕਹਿਣਾ ਸੀ ਕਿ ਉਹ ਪਾਕਿਸਤਾਨ ਨੂੰ ਕਹੇ ਕਿ ਜਿਹੜਾ ਉਹ ਕ੍ਰਾਸ ਬਾਰਡਰ ਟੈਰਰਿਜ਼ਮ ਅਗੇਂਸਟ ਇੰਡੀਆ ਇਸਤੇਮਾਲ ਕਰ ਰਿਹਾ
ਇਹ ਸਭ ਤੋਂ ਵੱਡਾ ਖਤਰਾ ਹੈ, ਥ੍ਰੈਟ ਹੈ ਜੰਮੂ ਕਸ਼ਮੀਰ ਦੇ ਲੋਕਾਂ ਨੂੰ। ਸੋ ਤੁਸੀਂ ਇਸ ਤੋਂ ਅੰਦਾਜ਼ਾ ਲਾ ਲਓ ਕਿ ਵੀ ਇਹ ਕਿਵੇਂ ਬੇਖੌਫ, ਬੇਡਰ, ਬੇਸ਼ਰਮ ਹੋ ਕੇ ਜਿਹੜਾ ਹੈ ਉਹ ਜੰਮੂ ਕਸ਼ਮੀਰ ਦੇ ਲੋਕਾਂ ਦੀਆਂ ਆਜ਼ਾਦੀਆਂ ਤਾਂ ਕੁਚਲ ਹੀ ਰਹੇ ਨੇ। ਪਰ ਜੇ ਕੋਈ ਹਾਂ ਦਾ ਨਾਰਾ ਮਾਰਦਾ ਹੈ, ਹੁਣ ਟਰਕੀ ਦੇ ਪ੍ਰੈਜ਼ੀਡੈਂਟ ਨੇ ਪਾਕਿਸਤਾਨ ਦੀ ਧਰਤੀ ਤੇ ਕਿਹਾ, ਇਹਨੂੰ ਇਗਨੋਰ ਵੀ ਕੀਤਾ ਜਾ ਸਕਦਾ ਸੀ, ਲੇਕਿਨ ਉਹ ਇਹ ਮੈਸੇਜ ਦੇਣਾ ਚਾਹੁੰਦੇ ਨੇ ਕਿ ਵੀ ਅਸੀਂ ਤੁਹਾਨੂੰ ਇਹ ਅਲਾਓ ਹੀ ਨਹੀਂ ਕਰਾਂਗੇ ਕਿ ਤੁਸੀਂ ਕਸ਼ਮੀਰੀਆਂ ਦੇ ਲਈ ਹਾਂ ਦਾ ਨਾਰਾ ਵੀ ਕੋਈ ਮਾਰੇ। ਸੋ ਇਸ ਤੋਂ ਵੱਧ ਕੇ ਹੋਰ ਜ਼ੁਲਮ ਦੀ ਇੰਤਹਾ ਕੀ ਹੁੰਦੀ ਹੈ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਆਪਾਂ ਆਪਣੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ, ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਔਰ ਸਾਡੇ ਕੋਲ ਸੋਨਮੈਲ ਜੀ ਜਿਹੜੇ ਪਹਿਲੇ ਵਿਊਅਰ ਨੇ, ਇਹ ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। और इंद्रजीत सिंह संधू जी भी, और सुखजीवन बच्चू जी भी, हरमेश सिंह जी भी, सुखदीप सिंह जी भी, और इसी तरह अमरजीत सैनी जी, नीला बाबा जी, और गुरदेव नानान जी, और जसविंदर गिल नन्नन जी, और जसविंदर गिल जी, फिर अमरजीत राय जी, और फिर इसी तरह हाँ जी, फिर राजनप्रीत सिंह जी भी, सतनाम सिंह जी भी, पन्नू जी भी, और इसी तरह सैफ जी, और इसी तरह म्यान उस्मान जी, फिर इसी तरह चंचल संधू जी, बलविंदर सिंह जी, सिंह गर्चा जी, गोबिंद सिंह जी, मियां उस्मान, हाँ जी। और कहते हैं कि बहुत वधिया जानकारी देंदे हो डॉक्टर साहब, गुरफतेह। और फिर इसी तरह हाँ जी, नागरा साहब जी, नीला बाबा जी, पंजाबी पंजाबी पंजाबीयत जिंदाबाद, धर्म सिंह जी भी, गुरदीप सिद्धू जी भी, कीप इट अप कहते हैं, बलिहार सिंह कंग जी फतेह बुलाते हैं, और जतिंदर सिंह जी, नवाज चौधरी जी है। ਇਹ ਕਹਿੰਦੇ ਨੇ अस्सलाम वालेकुम डॉक्टर साहब एंड सिस्टर नीलम कौर साहिबा, हैप्पी फ्राइडे टू ऑल टीम टीवी 84, ਸਾਡਾ ਵਸਦਾ ਰਵੇ ਖਾਲਿਸਤਾਨ ਜ਼ਿੰਦਾਬਾਦ। ਸੋ ਨਾਈਸ, ਤੁਹਾਨੂੰ ਵੀ ਸਭ ਨੂੰ हैप्पी फ्राइडे। जगराज सिंह जी, और इसी तरह धर्म सिंह जी, और साड़ी चढ़दी कला चाहते ने प्रोग्राम सचो सच वाहिगुरू जी किरपा करन। निहंग सिंह जी कहते पंजाबी बारे बहुत ही दिलचस्प तत्थ ਅਤੇ अहम जानकारी। और बलजीत वैद जी भी, परमिंदर जी, और मनप्रीत सिंह जी कहते हैं डॉक्टर साहब ਅਤੇ ਭੈਣ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਪੰਜਾਬ ਵਿੱਚ ਈਸਾਈਕਰਨ ਹੋ ਰਿਹਾ ਹੈ, ਧਰਮ ਬਦਲਿਆ ਜਾ ਰਿਹਾ ਹੈ ਭੋਲੇ ਭਾਲੇ ਸਿੱਖਾਂ ਦਾ ਅਤੇ ਹੋਰਨਾਂ ਲੋਕਾਂ ਦਾ, ਕੀ ਇਹ ਵੀ ਡੀਪ ਸਟੇਟ ਦੀ ਇੱਕ ਚਾਲ ਹੈ? ਮਨਪ੍ਰੀਤ ਸਿੰਘ ਜੀ, ਸਿੱਖੀ ਦੇ ਮਲਟੀਪਲ ਐਨੀਮੀ ਨੇ। ਇੰਡੀਅਨ ਸਟੇਟ, RSS ਉਹ ਆਪਣੀ ਖੇਡ ਰਹੀ ਹੈ। ਉਹਨਾਂ ਨੂੰ ਲੱਗਦਾ ਹੈ ਕਿ ਜਿਹੜਾ ਸਿੱਖੀ ਚੋਂ ਨਿਕਲ ਗਿਆ ਉਹ ਜ਼ੁਲਮ ਦੇ ਖਿਲਾਫ ਨਹੀਂ ਲੜੇਗਾ, ਉਹਨਾਂ ਨੂੰ ਜਦੋਂ ਮਰਜ਼ੀ ਵਾਪਸ ਹਿੰਦੂ ਬਣਾ ਲੈਣਗੇ। ਲੇਕਿਨ ਅਨਫੋਰਚੂਨੇਟ ਪਾਰਟ ਇਹ ਹੈ ਵੀ ਜਿਸ ਕੌਮ ਦੇ ਉੱਤੇ ਇੰਨੇ ਹਮਲੇ ਨੇ, ਅਸੀਂ ਉਹਨਾਂ ਦੀ ਸੈਂਟਰਲ ਬਾਡੀ, ਸ਼੍ਰੋਮਣੀ ਕਮੇਟੀ, ਉਹਨਾਂ ਦੀ ਸੈਂਟਰਲ ਪਾਰਟੀ, ਅਕਾਲੀ ਦਲ, ਉਹਨਾਂ ਦਾ ਹਾਲ ਦੇਖੀਏ ਕਿ ਉਹ ਛਿੱਤਰੀ ਦਾਲ ਹੀ ਨਹੀਂ ਵੰਡ ਰਹੇ, ਇੱਕ ਦੂਜੇ ਦੇ ਸਿਰ 'ਚ ਸਵਾਹ ਪਾ ਰਹੇ ਨੇ। ਔਰ ਇਸ ਦਾ ਫਾਇਦਾ ਜਿਹੜੇ ਨੇ ਉਹ ਸਾਰੀਆਂ ਹੀ ਜਿਹੜੀਆਂ ਪੰਥ ਦੁਸ਼ਮਣ ਤਾਕਤਾਂ ਨੇ ਉਹ ਲੈ ਰਹੀਆਂ ਨੇ, ਜਿਨ੍ਹਾਂ ਦੇ ਵਿੱਚ ਜਿਹੜਾ ਕੋਈ ਵੀ ਇਹਨਾਂ ਦੀਆਂ ਬਾਈਬਲ ਬੈਲਟ ਦੀ ਜਿਹੜਾ ਵੱਡਾ ਪ੍ਰਚਾਰ ਤੰਤਰ ਹੈ, ਜਿਹੜਾ ਜਿਨ੍ਹਾਂ ਨੇ ਬਹੁਤ ਸਾਰੀ ਮਨੀ ਫੰਡ ਕੀਤੀ ਹੋਈ ਹੈ, ਇਹ ਵੀ ਇਹਦੇ 'ਚ ਜਿਹੜੇ ਨੇ ਭਾਗੀਦਾਰ ਨੇ। हाँ जी, मनजीत सिंह मठारो जी भी, और अनुपा जी भी, जिन्हें कहते इंडिया दे, अमेरिका, इंग्लैंड ते कैनेडा दे पॉलिटिक्स विच ने जे इन्वेस्टिगेट होवे तां बहुत कुछ निकलेगा, गोरियां नूं इन्ना भी समझ नहीं आउंदा। अनुपा जी, तुसीं ठीक कह रहे हो। ਇਹ ਕੈਨੇਡਾ 'ਚ ਕਦੋਂ ਦੇ ਇਹ 1970ਵਿਆਂ ਤੋਂ ਸਿੱਖਾਂ ਦੇ ਮਾਮਲਿਆਂ 'ਚ ਵੜੇ ਹੋਏ ਸੀ, ਉਹਨਾਂ ਦੇ ਸਿਸਟਮ 'ਚ ਵੀ। ਚਲੋ ਹੁਣ ਘੱਟੋ ਘੱਟ ਅੱਖਾਂ ਖੁੱਲ੍ਹੀਆਂ ਨੇ। ਜੇ 193 ਸਫ਼ਿਆਂ ਦੀ ਰਿਪੋਰਟ ਨੇ ਅੱਖਾਂ ਖੋਲ੍ਹੀਆਂ ਕਿ ਰੂਬੀ ਢੱਲਾ ਵਰਗੀ ਜਿਹੜੀ ਸਮਝਦੀ ਸੀ ਕਿ ਮੈਂ ਤਾਂ ਹੁਣ ਬਣ ਹੀ ਗਈ ਹਾਂ, ਔਰ ਉਹਨੂੰ ਇੰਡੀਅਨ ਮੀਡੀਆ ਐਜ਼ ਏ ਕੈਨੇਡੀਅਨ ਪ੍ਰਾਈਮ ਮਿਨਿਸਟਰ ਹੀ ਪੇਸ਼ ਕਰ ਰਿਹਾ ਸੀ। ਲੇਕਿਨ ਇਹ ਹੁਣ ਜਿਹੜਾ ਸਭ ਦੇ ਨੂੰ ਇਲਮ ਹੈ ਕਿ ਵੀ ਕਿਸ ਹੱਦ ਤੱਕ ਇੰਟਰਫੀਅਰ ਕਰ ਰਹੇ ਨੇ। मनजीत सिंह जी, और परमजीत सिंह जी भी, और फिट एंड हेल्दी जी, मनप्रीत सिंह ढिल्लों जी, देश पंजाब दे बिलाल अहमद, 111 कहते हैं हेलो डॉक्टर साहब एंड सिस्टर नीलम कौर जी एंड योर टीम। बिलाल सानू देख रहे ने लाहौर तो, और सुरमख मुंद्रा जी भी, और पाल सिद्धू जी भी, और इसी तरह डॉक्टर परमजीत सिंह समरा जी भी, ये भी सानू फतेह बुलाते हैं। और बिलाल अहमद जी भी कहते हैं कि डॉक्टर साहब आपको क्या लगता है कि डोनाल्ड ट्रंप अपने टाइम पूरा करेंगे, और जहाँ 4 साल पहले ही
ਫਾਰਗ ਹੋ ਜਾਏਂਗੇ? ਬਿਲਾਲ ਅਹਿਮਦ ਜੀ, ਮੈਨੂੰ ਲੱਗਦਾ ਹੈ ਵੀ ਜਿਸ ਤੇਜ਼ੀ ਨਾਲ ਉਹ ਸਾਰੇ ਇੰਟਰਨੈਸ਼ਨਲ ਆਰਡਰ ਨੂੰ ਔਰ ਅਮਰੀਕਨ ਸਿਸਟਮ ਨੂੰ ਵੀ ਜਿਹੜਾ ਉਹ ਤਹਿਸ ਨਹਿਸ ਕਰ ਰਹੇ ਨੇ, 2 ਸਾਲ ਤੱਕ ਇਹਨਾਂ ਦਾ ਜ਼ੋਰ ਚੱਲੇਗਾ, ਕਿਉਂਕਿ 2 ਸਾਲ ਬਾਅਦ ਕਾਂਗਰਸਮੈਨਾਂ ਦੀ ਚੋਣ ਹੁੰਦੀ ਹੈ। ਕਾਂਗਰਸਮੈਨ ਸਾਰੇ ਹੀ ਦੁਬਾਰਾ 2 ਇਅਰਸ ਟਰਮ ਹੁੰਦੀ ਹੈ। ਸੈਨੇਟ ਦੇ ਵਿੱਚ 1/3 ਸੈਨੇਟਰ ਚੁਣੇ ਜਾਂਦੇ ਨੇ। ਉਦੋਂ ਤੱਕ ਵਿਦਨ ਅਮਰੀਕਾ ਵੀ ਅਨਪੋਪੂਲਰ ਹੋਣ ਕਰਕੇ, ਕਿਉਂਕਿ ਜਿਹੜੀ ਐਬਸੋਲੂਟ ਪਾਵਰ ਹੈ ਕਾਂਗਰਸ, ਸੈਨੇਟ ਔਰ ਈਵਨ ਸੁਪਰੀਮ ਕੋਰਟ ਫੇਵਰੇਬਲ ਜੱਜਿਸ, ਇਹ ਜ਼ਿਆਦਾ ਖਤਰਨਾਕ ਹੈ। ਔਰ ਜੇ ਇਸ ਤੋਂ ਪਹਿਲਾਂ ਐਲਨ ਮਸਕ ਔਰ ਟਰੰਪ ਜਿਹੜੇ ਦੋਨੋਂ ਹੀ ਈਗੋ ਦੇ ਭਰੇ ਹੋਏ ਨੇ, ਇਹਨਾਂ ਦਾ ਆਪਸ ਟਕਰਾਅ ਹੋਇਆ ਤਾਂ ਫਿਰ ਸ਼ਾਇਦ ਜਿਹੜੀ ਇਹ ਬੁਲਡੋਜ਼ ਕਰਨ ਦੀ ਲਾਈਨ ਹੈ ਹਰ ਚੀਜ਼ ਨੂੰ, ਸ਼ਾਇਦ ਉਹਦੇ 'ਚ ਥੋੜ੍ਹਾ ਜਿਹਾ ਜਿਹੜਾ ਉਹਦੀ ਸਪੀਡ ਘਟ ਜਾਏ। ਲੇਕਿਨ 2 ਸਾਲ ਤੱਕ ਜਿਹੜਾ ਪਾर्ट है वो फिर एटलीस्ट कांग्रेस तब्दीली होएगी ज़रूर। और गुरजीत सिंह जी भी बिलहाल 111 जी कंडार साहब, मुझे लगता है कश्मीर की आज़ादी का रास्ता भी अमृतसर से होकर निकलता है, यानी कि खालिस्तान से होकर। तुसी बिलाल साहब बिल्कुल ठीक किया। ऑलरेडी मैं एक कोट पाकिस्तानी एक बहुत सियाने बंदे दी सी कि रोड फ्रॉम लाहौर टू श्रीनगर गोज़ वाया अमृतसर। मतलब ये है कि खालिस्तान की आज़ादी के नाल ही कश्मीर की आज़ादी जुड़ी हुई है जी। और इसी तरह क्रॉस बॉर्डर ट्रांसपोर्ट लिखते ने अनदर provincial liberal candidate Virish Bansal's campaign has been suspended by party. His comments celebrating the assassination of Sikh activist and Canadian citizen Hardeep Singh Nijjar. बहुत बहुत शुक्रिया इस जानकारी के लिए। हाँ जी। और इसी तरह बिलाल अहमद जी भी, हाँ जी, फिर इस ओके जरनैल सिंह गरेवाल जी भी, अमर सिंह खालसा जी, ਸਭ ਦਾ ਬਹੁਤ ਬਹੁਤ ਸ਼ੁਕਰੀਆ। ਸਨ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫੇਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਆਗਿਆ ਦਿਓ। ਦੇਖਦੇ ਰਹੋ TV 84 ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।